ਭਾਰਤ ਦੇ ਵਿੱਚ ਕਿਸੇ ਨੇ ਉਂਗਲ ਨਹੀਂ ਚੁੱਕੀ ਕਿ ਜੇ ਰਸ਼ੀਅਨ ਮੇਡ ਹੈਲੀਕਾਪਟਰ ਦਾ ਕਲੈਸ਼ ਹੁੰਦਾ ਹੈ, ਤੁਸੀਂ ਚਾਈਨਾ ਜਾਂ ਅਮਰੀਕਾ ਉਹਨਾਂ ਚੋਂ ਕਿਸੇ ਵੱਲ ਇਸ਼ਾਰਾ ਕਰ ਰਹੇ ਹੋ, ਜਾਂ ਕਿਸੇ ਨੇ ਈਵਨ ਇਨਰ ਵੀ ਗੱਲ ਕੀਤੀ ਕਿ ਭਾਈ ਇੰਨਾ ਪਾਵਰਫੁਲ ਹੋ ਰਿਹਾ ਸੀ ਵਿਪਨ ਰਾਵਤ ਕੋ, ਹੋ ਸਕਦਾ ਕੋਈ ਇਨਰ ਹੋਏ, ਪਰ ਰਸ਼ੀਆ ਵੱਲ ਕਿਸੇ ਨੇ ਉਂਗਲ ਨਹੀਂ ਚੁੱਕੀ। ਔਰ ਨਾ ਹੀ ਇਹ ਕਿਹਾ ਗਿਆ ਕਿ ਜੇ ਤੁਸੀਂ ਇਨਵੈਸਟੀਗੇਸ਼ਨ ਹੁਣ ਕਰਨੀ ਚਾਹੁੰਦੇ ਹੋ ਤੇ ਕੀ ਰਸ਼ੀਅਨ ਹੈਲੀਕਾਪਟਰ ਟੈਕਨੀਕਲ ਖਰਾਬੀ ਲਈ ਕੋਈ ਉਹਦੇ 'ਚ ਡਿਫੈਕਟ ਹੋਇਆ, ਤੁਸੀਂ ਉਹਨੂੰ ਇਨਵਾਈਟ ਕਰੋਗੇ। ਰਸ਼ੀਆ ਦਾ ਜਿਹੜਾ ਐਨਵੋਏ ਹੈ, ਉਹਨਾਂ ਦਾ ਰਾਜਦੂਤ ਐਂਬੈਸਡਰ ਹੈ, ਉਹ ਇਹ ਕਹਿ ਰਿਹਾ S-400 ਇਜ਼ ਸਿੰਬਲ ਆਫ ਇੰਡੀਅਨ ਸੋਵਰਨਿਟੀ, ਹੋਪ ਟੂ ਕੰਪਲੀਟ ਨੇਵਲ ਲੌਜਿਸਟਿਕਸ ਐਗਰੀਮੈਂਟਸ ਨੈਕਸਟ ਈਅਰ ਰਸ਼ੀਅਨ ਡਿਪਲੋਮੈਟ। ਫਿਰ ਉਹ ਕਹਿ ਰਿਹਾ ਕਿ ਜਿਹੜੇ ਬਾਕੀ ਨੇਵਲ ਲੌਜਿਸਟਿਕਸ ਔਰ ਦੂਸਰੇ ਨੇ ਉਹ ਵੀ ਕੰਪਲੀਟ ਨਹੀਂ ਹੋ ਸਕੇ ਕਿਉਂਕਿ ਟਾਈਮ ਬੜਾ ਸ਼ਾਰਟ ਸੀ। ਲੌਜਿਸਟਿਕ ਇਹਨਾਂ ਨੇ ਕਲੀਅਰ ਕਰ ਲਏ ਹੋਏ ਸੀ ਰਸ਼ੀਆ ਨਾਲ, ਪਰ ਐਨ ਮੌਕੇ ਦੇ ਉੱਤੇ ਅਮਰੀਕਾ ਨੇ ਅੰਦਰ ਵੜ ਕੇ ਉਹਨਾਂ ਦੀ ਬਾਹ ਮਰੋੜੀ ਔਰ ਇੰਡੀਆ ਬੈਕ ਆਫ ਕੀਤਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜੀ CDN ਜਨਰਲ ਵਿਪਨ ਰਾਵਤ ਦੀ ਭੇਤਭਰੀ ਐਕਸੀਡੈਂਟ ਵਿਚਲੀ ਮੌਤ ਤੋਂ ਬਾਅਦ ਹੁਣ ਇੱਕ ਭੇਤਭਰੀ ਖਾਮੋਸ਼ੀ ਜਿਹੜੀ ਹੈ ਛਾਈ ਹੋਈ ਹੈ। ਸੋ ਰੂਸ ਦੇ ਰਾਜਦੂਤ ਨੇ ਅਚਾਨਕ ਇਹ ਬਿਆਨ ਦਿੱਤਾ ਹੈ ਕਿ S-400 ਭਾਰਤ ਦੀ ਸੋਵਰਨਿਟੀ ਦਾ ਪ੍ਰਤੀਕ ਹੈ। ਸੋ ਭਾਰਤ ਦੀ ਸੋਵਰਨਿਟੀ ਦੀ ਗੱਲ ਭਾਰਤ ਦੀ ਥਾਂ ਤੇ ਰੂਸ ਵੱਲੋਂ ਕਰਨਾ ਇਸ ਭੇਤ ਨੂੰ ਹੋਰ ਵੀ ਗਹਿਰਾ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਵਾਰ ਜਿਹੜੀਆਂ ਕੰਸਪੀਰੇਸੀਜ਼ ਹੁੰਦੀਆਂ ਨੇ ਉਹ ਇੱਕ ਵਾਰ ਉਹਦੀ ਜਦੋਂ ਚਰਚਾ ਸ਼ੁਰੂ ਹੋਏ ਤੇ ਉਹ ਐਂਡ ਨਹੀਂ ਹੁੰਦੀਆਂ ਜੀ। ਲੇਕਿਨ ਜਿਸ ਤੇਜ਼ੀ ਨਾਲ ਵਿਪਨ ਰਾਵਤ ਔਰ ਉਸ ਦੇ ਨਾਲ ਇੱਕ ਬ੍ਰਿਗੇਡੀਅਰ ਜਿਹੜਾ ਮੇਜਰ ਜਨਰਲ ਦੇ ਤੌਰ ਤੇ ਪ੍ਰਮੋਟ ਹੋ ਚੁੱਕਾ ਸੀ ਲਿੱਦੜ, ਔਰ ਇੱਕ ਕਰਨਲ ਰੈਂਕ ਦਾ ਆਫੀਸਰ ਔਰ ਬਾਕੀ ਆਫੀਸ਼ੀਅਲਸ ਜਿਹੜੇ ਨੇ ਉਹਨਾਂ ਦੀ ਡੈਥ ਹੈਲੀਕਾਪਟਰ ਹਾਦਸੇ 'ਚ ਤਮਿਲਨਾਡੂ ਦੇ ਵਿੱਚ ਹੁੰਦੀ ਹੈ। ਸ਼ੱਕ ਦੀ ਜਿਹੜੀ ਹੈ ਉਂਗਲ ਉਹ ਕਈ ਪਾਸੇ ਵੱਲ ਉਠਾਈ ਗਈ। ਬਿਲਕੁਲ। ਬ੍ਰਹਮ ਚਲਾਨੀ ਜਿਹੜਾ ਇਹਨਾਂ ਦਾ ਮੇਨ ਥਿੰਕ ਟੈਂਕ ਬਣਿਆ ਹੋਇਆ ਹੈ, ਉਸ ਨੇ ਤਾਂ ਫੌਰਨ ਕਿਹਾ, ਉਹਨੇ ਕਿਹਾ ਜੀ ਇਹ ਜਿਵੇਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਤਾਈਵਾਨ, ਜਿਸ ਨੂੰ ਚਾਈਨਾ ਹਥਿਆਣਾ ਚਾਹੁੰਦਾ ਹੈ, ਤਾਈਵਾਨ ਦਾ ਮੇਨ ਫੌਜੀ ਜਨਰਲ, ਉਹਦਾ ਨੰਬਰ 2 ਔਰ ਪ੍ਰੋਮੀਨੈਂਟ, ਉਹਨਾਂ ਦਾ ਵੀ ਐਗਜ਼ੈਕਟਲੀ ਇਸ ਕਿਸਮ ਦੇ ਹੈਲੀਕਾਪਟਰ ਹਾਦਸੇ ਦੇ ਵਿੱਚ ਡੈਥ ਹੋਈ ਔਰ ਉਹਦੇ ਲਈ ਵੀ ਚੀਨ ਜ਼ਿੰਮੇਵਾਰ ਸੀ। ਉਹਨੇ ਕਿਹਾ ਜੀ ਮੈਂ ਭਾਵੇਂ ਇਕੁਏਟ ਨਹੀਂ ਕਰ ਰਿਹਾ, ਪਰ ਮੈਂ ਦੱਸ ਰਿਹਾ ਕਿ ਵੀ ਇੱਥੇ ਵੀ ਉਹੀ ਜਨਰਲ ਜਿਹੜਾ ਵੋਕਲੀ ਐਂਟਾਈ ਚਾਈਨਾ ਔਰ ਇਸ ਸਾਰੇ ਪਾਰਟ ਨਾਲ ਕੀ ਜੁੜਿਆ ਹੋਇਆ। ਫਿਰ ਇਹ ਵੀ ਖਬਰਾਂ ਉਹਨਾਂ ਦੇ ਦਬੇ ਲਹਿਜੇ 'ਚ, ਜਿਨ੍ਹਾਂ ਦੇ ਉੱਤੇ ਕੋਈ ਪੂਰਾ ਉਹਨਾਂ ਦਾ ਕੰਟਰੋਲ ਮੀਡੀਆ ਤੇ ਨਹੀਂ ਹੈ, ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਅਮਰੀਕਾ ਵੀ ਇਹਦੇ ਪਿੱਛੇ ਹੋ ਸਕਦਾ ਹੈ, ਕਿਉਂਕਿ 2-3 ਦਿਨ ਪਹਿਲਾਂ ਹੀ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਔਰ ਉਹਨਾਂ ਦਾ ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ ਦਿੱਲੀ 'ਚ ਸੀ, ਔਰ S-400 ਜਿਹੜੀ ਮਿਸਲ ਡਿਫੈਂਸ ਸਿਸਟਮ ਇੰਡੀਆ ਬਾਏ ਕਰ ਰਿਹਾ ਰਸ਼ੀਆ ਤੋਂ, ਅਮਰੀਕਾ ਨਹੀਂ ਚਾਹੁੰਦਾ ਉਹ ਕਰੇ, ਕਿਉਂਕਿ ਅਮਰੀਕਾ ਆਪਣਾ ਜਿਹੜਾ ਪੈਟਰੀਆਟ ਮਿਸਲ ਸਿਸਟਮ ਹੈ ਉਹ ਵੇਚਣਾ ਚਾਹੁੰਦਾ ਹੈ, ਔਰ ਇਹਦੇ ਬਿਹਾਈਂਡ ਅਮਰੀਕਾ ਵੀ ਹੋ ਸਕਦਾ ਹੈ। ਚਲੋ, ਇੰਡੀਆ 'ਚ ਘੱਟੋ ਘੱਟ ਕਿਸੇ ਨੇ ਪਾਕਿਸਤਾਨ ਨੂੰ ਨਹੀਂ ਕਿਹਾ, ਲੇਕਿਨ ਮੈਂ ਪਹਿਲੇ ਦਿਨ ਤੋਂ ਮੇਰੇ ਮਾਈਂਡ 'ਚ ਆ ਰਿਹਾ ਸੀ ਕਿ ਵੀ ਹਾਲਾਂ ਅਸੀਂ ਉਹਨੂੰ ਬੜਾ ਫੇਅਰਲੀ ਡਿਸਕਸ ਕੀਤਾ, ਕਿਸੇ ਨੂੰ ਬਲੇਮ ਕੀਤੇ ਬਿਨਾਂ, ਕਿ ਰਸ਼ੀਅਨ ਹੈਲੀਕਾਪਟਰ ਹੈ ਜਿਹੜਾ ਯੂਜ਼ ਹੁੰਦਾ, ਔਰ ਕਿਉਂਕਿ ਜਿਉਂ ਹੀ ਪੁਤਿਨ ਦਾ ਦੌਰਾ ਸੀ, ਇੰਡੀਅਨ ਮੀਡੀਆ ਨੇ ਤਾਂ ਜਿਵੇਂ ਅਸੀਂ ਉਹਦਾ ਹੈਡਲਾਈਨ ਹੀ ਇਹ ਦਿੱਤਾ ਸੀ ਕਿ ਓਨਲੀ ਹੌਟ ਏਅਰ, ਨੋ ਐਗਰੀਮੈਂਟ, ਸੋਲਿਡ ਔਰ S-400 ਦੀ ਵੀ ਗੱਲ ਨਹੀਂ ਹੋਈ, ਪਰ ਕਿਸੇ ਨੇ ਉਹਦੇ ਤੇ ਜਿਹੜਾ ਹੈ ਵਿਦ ਇਨ ਇੰਡੀਆ ਤੁਹਾਨੂੰ ਨਹੀਂ ਨਜ਼ਰ ਆਇਆ ਕਿ ਵੀ ਕਿਸੇ ਨੇ ਕਿਹਾ ਹੋਏ ਵੀ ਕਲੈਪਸ ਹੋਇਆ ਉਸ ਦਾ ਪੁਤਿਨ ਦਾ ਦੌਰਾ। ਇੱਕ ਗੱਲ ਜ਼ਾਹਰ ਸੀ ਕਿ ਅਮਰੀਕਨ ਪ੍ਰੈਸ਼ਰ ਪੂਰਾ ਇੰਡੀਆ ਤੇ ਸੀ ਹੈ ਕਿ ਜੇ S-400 ਬਾਏ ਕੀਤੇ ਤੇ ਤੁਹਾਡੇ ਤੇ ਸੈਂਕਸ਼ਨਸ ਜਿਹੜੀਆਂ ਆਟੋਮੈਟਿਕਲੀ ਅਮਰੀਕਨ ਲਾਅ ਹੈ ਉਹਦੇ ਥੱਲੇ ਲਾਗੂ ਹੋ ਜਾਂਦੀਆਂ ਨੇ। ਹੁਣ ਇਸ ਸਾਰੇ ਦੇ ਚਲਦੇ ਆ ਭਾਰਤ ਦੇ ਵਿੱਚ ਕਿਸੇ ਨੇ ਉਂਗਲ ਨਹੀਂ ਚੁੱਕੀ ਕਿ ਜੇ ਰਸ਼ੀਅਨ ਮੇਡ ਹੈਲੀਕਾਪਟਰ ਦਾ ਕਲੈਸ਼ ਹੁੰਦਾ ਹੈ, ਤੁਸੀਂ ਚਾਈਨਾ ਜਾਂ ਅਮਰੀਕਾ ਉਹਨਾਂ ਚੋਂ ਕਿਸੇ ਵੱਲ ਇਸ਼ਾਰਾ ਕਰ ਰਹੇ ਹੋ, ਜਾਂ ਕਿਸੇ ਨੇ ਈਵਨ ਇਨਰ ਵੀ ਗੱਲ ਕੀਤੀ ਕਿ ਭਾਈ ਇੰਨਾ ਪਾਵਰਫੁਲ ਹੋ ਰਿਹਾ ਸੀ ਵਿਪਨ ਰਾਵਤ ਕੋ, ਹੋ ਸਕਦਾ ਕੋਈ ਇਨਰ ਹੋਏ, ਪਰ ਰਸ਼ੀਆ ਵੱਲ ਕਿਸੇ ਨੇ ਉਂਗਲ ਨਹੀਂ ਚੁੱਕੀ। ਔਰ ਨਾ ਹੀ ਇਹ ਕਿਹਾ ਗਿਆ ਕਿ ਜੇ ਤੁਸੀਂ ਇਨਵੈਸਟੀਗੇਸ਼ਨ ਹੁਣ ਕਰਨੀ ਚਾਹੁੰਦੇ ਹੋ ਤੇ ਕੀ ਰਸ਼ੀਅਨ ਹੈਲੀਕਾਪਟਰ ਟੈਕਨੀਕਲ ਖਰਾਬੀ ਲਈ ਕੋਈ ਉਹਦੇ 'ਚ ਡਿਫੈਕਟ ਹੋਇਆ, ਤੁਸੀਂ ਉਹਨੂੰ ਇਨਵਾਈਟ ਕਰੋਗੇ।
ਪਰ ਅੱਜ ਜਦੋਂ ਮੈਂ ਇਹ ਦੇਖਿਆ ਕਈ ਵਾਰ ਇਹ ਜਿਹੜਾ ਇੱਕ ਫਰੇਜ਼ ਸਾਡੇ ਪੰਜਾਬੀ 'ਚ ਇਸਤੇਮਾਲ ਹੁੰਦਾ ਹੈ ਕਿ ਭਾਈ ਚੋਰ ਦੀ ਦਾੜੀ 'ਚ ਤਿਨਕਾ, ਬਿਲਕੁਲ ਇਹ ਕਈ ਵਾਰ ਜਿਹੜੇ ਲੋਕ ਭਾਵੇਂ ਇਸ ਨੂੰ ਹੋਰ ਅੰਦਾਜ਼ 'ਚ ਦੇਖਣਗੇ, ਪਰ ਮੈਂ ਇਹਨੂੰ ਖਬਰ ਤੋਂ ਅੰਦਾਜ਼ਾ ਲਾਇਆ ਕਿ ਵੀ ਅਸੀਂ ਤਾਂ ਇਹ ਕਿਹਾ ਸੀ ਕਿ ਵੀ ਪੁਤਿਨ ਦਾ ਦੌਰਾ ਬਿਲਕੁਲ ਕਲੈਪਸ ਹੋਇਆ ਔਰ ਜਿਹੜੇ ਐਗਰੀਮੈਂਟ ਇਹਨਾਂ ਨੇ ਸਾਈਨ ਕਰਨੇ ਵੀ ਸੀ ਉਹ ਨਹੀਂ ਕੀਤੇ, ਪਰ ਉਹਦਾ ਕੋਈ ਪਬਲਿਕ ਰੈਕਡ ਨਹੀਂ ਸੀ। ਔਰ ਇੰਡੀਆ ਇਹ ਜ਼ਰੂਰ ਕਹਿੰਦਾ ਸੀ ਜੀ ਅਸੀਂ ਇੱਕ ਸੋਵਰਨ ਮੁਲਕ ਹੈ, ਅਸੀਂ ਡਿਸਾਈਡ ਕਰਾਂਗੇ ਅਸੀਂ ਕੀ ਕਰਨਾ, ਅਸੀਂ ਕਿਸੇ ਅਮਰੀਕਨ ਪ੍ਰੈਸ਼ਰ ਜਾਂ ਰਸ਼ੀਅਨ ਪ੍ਰੈਸ਼ਰ ਥੱਲੇ ਨਹੀਂ ਹੈ। ਹੁਣ ਅੱਜ ਜਦੋਂ ਰਸ਼ੀਆ ਦਾ ਜਿਹੜਾ ਐਨਵੋਏ ਹੈ, ਉਹਨਾਂ ਦਾ ਰਾਜਦੂਤ ਐਂਬੈਸਡਰ ਹੈ, ਉਹ ਇਹ ਕਹਿ ਰਿਹਾ, ਔਰ ਮੈਂ ਇਹਨਾਂ ਦੀ ਦਾ ਹਿੰਦੂ ਅਖਬਾਰ ਦੀ ਹੈਡਲਾਈਨ ਔਰ ਖਬਰ ਨੂੰ ਡਿਸਕਸ ਕਰਾਂਗਾ। S-400 is symbol of Indian sovereignty, hope to complete naval logistics agreements next year, Russian diplomat। ਹੁਣ ਰਸ਼ੀਆ ਨੂੰ ਐਸਾ ਕੀ ਫਿਕਰ ਪੈ ਗਿਆ ਕਿ ਵੀ ਉਹ ਇੰਡੀਆ ਦੀ ਸੋਵਰਨਿਟੀ ਨੂੰ ਕੋਟ ਕਰ ਰਿਹਾ। ਇੰਡੀਆ ਤਾਂ ਕਹਿ ਸਕਦਾ ਹੈ ਕਿ ਜੀ ਅਸੀਂ ਜਿਹੜਾ ਆਪਣੀ ਜਿਹੜਾ ਉਹ ਸਾਡੀ ਅਸੀਂ ਡਿਫੈਂਡ ਕਰਾਂਗੇ ਆਪਣੀ ਸੋਵਰਨਿਟੀ ਨੂੰ, ਅਸੀਂ ਕਿਸੇ ਪ੍ਰੈਸ਼ਰ। ਹੁਣ ਰਸ਼ੀਅਨ ਐਨਵੋਏ ਦਾ ਇਹ ਕਹਿਣਾ ਕਿ ਜਿਹੜਾ S-400 ਅਸੀਂ ਵੇਚ ਰਹੇ ਹਾਂ ਇੰਡੀਆ ਨੂੰ, ਇਹ ਤਾਂ ਸਿੰਬਲ ਹੈ ਇੰਡੀਅਨ ਸੋਵਰਨਿਟੀ ਦਾ, ਮਤਲਬ ਅਮਰੀਕਨ ਪ੍ਰੈਸ਼ਰ ਜਾਂ ਦੂਜਾ ਮੈਟਰ, ਪਰ ਉਹ ਡੀਲ ਹੋਈ ਨਹੀਂ ਹੈ ਫਾਈਨਲੀ। ਫਿਰ ਉਹ ਕਹਿ ਰਿਹਾ ਕਿ ਜੀ ਜਿਹੜੇ ਬਾਕੀ ਨੇਵਲ ਲੌਜਿਸਟਿਕਸ ਔਰ ਦੂਸਰੇ ਨੇ ਉਹ ਵੀ ਕੰਪਲੀਟ ਨਹੀਂ ਹੋ ਸਕੇ ਕਿਉਂਕਿ ਟਾਈਮ ਬੜਾ ਸ਼ਾਰਟ ਸੀ। ਜੇ ਟਾਈਮ ਸ਼ਾਰਟ ਸੀ ਤੇ ਪੁਤਿਨ ਦੇ ਦੌਰੇ ਦੀ ਕੀ ਲੋੜ ਸੀ। ਮਤਲਬ ਇਹ ਹੈ ਕਿ ਉਹ ਲੌਜਿਸਟਿਕ ਇਹਨਾਂ ਨੇ ਕਲੀਅਰ ਕਰ ਲਏ ਹੋਏ ਸੀ ਰਸ਼ੀਆ ਨਾਲ, ਪਰ ਐਨ ਮੌਕੇ ਦੇ ਉੱਤੇ ਅਮਰੀਕਾ ਨੇ ਅੰਦਰ ਵੜ ਕੇ ਉਹਨਾਂ ਦੀ ਬਾਂਹ ਮਰੋੜੀ ਔਰ ਇੰਡੀਆ ਬੈਕ ਆਫ ਕੀਤਾ। ਇਹ ਇਸ ਐਨਵੋਏ ਦੀ ਇਸ ਖਬਰ ਤੋਂ ਸਾਹਮਣੇ ਆਉਂਦਾ। ਹੁਣ ਮੈਂ ਐਗਜ਼ੈਕਟਲੀ ਉਹੀ ਪੜ੍ਹਨਾ ਚਾਹੁੰਦਾ। The S-400 missile system deal is a symbol of strength of India's sovereignty, said a Russian official, denying that the deal or other major agreements due to be signed during visit of Russian President Mr. Putin last Monday had been put on the back burner due to concerns over the US sanctions। ਉਹਨੂੰ ਪੁੱਛਿਆ ਗਿਆ ਕਿ ਵੀ ਜਿਹੜੇ ਐਗਰੀਮੈਂਟ ਸਾਈਨ ਕਰਨੇ ਸੀ ਉਹ ਤਾਂ ਹੋਏ ਨਹੀਂ, ਕੀ ਅਮਰੀਕਨ ਪ੍ਰੈਸ਼ਰ। ਹੁਣ ਉਹਦਾ ਤੁਸੀਂ ਰਸ਼ੀਅਨ ਐਂਬੈਸਡਰ ਦਾ ਜਵਾਬ ਸੁਣੋ ਕਿ ਵੀ during one-day summit which included a meeting between Putin and PM Modi and ministerial meetings, the two sides announced 28 agreements and issued 99-point joint statement. However, key agreements that had been outlooked for signing during the meetings, including the reciprocal exchange of logistic agreement and a navy-to-navy cooperation a memo of understanding by diplomats ahead of Mr. Putin's visit, which led to the speculation that New Delhi had chosen to hold off on these as well as other expected deals for fighter jets and short-range missiles until there is more clarity on whether US will impose sanctions over the delivery of S-400 Triumph missile system। ਹੁਣ ਇਹ ਗੱਲ ਸਾਬਤ ਕਰਦੀ ਹੈ ਕਿ ਇੰਡੀਆ ਨੇ ਹੋਲਡ ਕੀਤੇ ਜਿਹੜੇ ਪਹਿਲਾਂ ਐਗਰੀ ਕੀਤੇ ਹੋਏ ਸੀ ਪੁਤਿਨ ਦੇ ਵੇਲੇ ਹੋਣੇ ਸੀ। ਹੁਣ ਉਹਦੇ 'ਚ ਉਹਨਾਂ ਦਾ ਐਨਵੋਏ ਕਰ ਰਿਹਾ ਦਾ ਸਮਿਟ came at a very short notice and that is one of the main reasons some particular agreements were not completed, said Roman Babushkin, deputy Russian ambassador to India, denying there was any delay in negotiation। ਉਹਨੇ ਕਿਹਾ ਜੀ ਨਹੀਂ ਉਹ ਕਿਉਂਕਿ ਬੜੇ ਸ਼ਾਰਟ ਨੋਟਿਸ ਤੇ ਮੀਟਿੰਗ ਹੋਈ ਇਸ ਲਈ ਉਹ ਸਾਈਨ ਨਹੀਂ ਹੋਈ ਔਰ ਇਹ ਅਸੀਂ ਅਗਲੇ ਸਾਲ 'ਚ ਦੇਖਾਂਗੇ ਔਰ ਮੀਟਿੰਗਸ ਹੋਣਗੀਆਂ ਔਰ ਇਹ ਸਾਰੀਆਂ ਜਿਹੜੀਆਂ ਨੇ ਸਾਡੀਆਂ ਟਾਈਜ਼ ਬਹੁਤ ਸਟਰੋਂਗ ਨੇ, ਨੌਨ ਅਲਾਈਨਡ ਹੈ। ਰਸ਼ੀਅਨ ਸਪੋਰਟ ਇੰਡੀਆ ਨੂੰ ਅਸੀਂ SOS 'ਚ ਕਰਦੇ ਹਾਂ। ਅਫਗਾਨਿਸਤਾਨ ਦੇ ਮਾਮਲੇ 'ਚ ਵੀ ਅਸੀਂ ਇੰਡੀਆ ਨੂੰ ਜਿਹੜਾ ਉਹ ਵਾਕ ਕਰਵਾ ਰਹੇ ਹਾਂ ਅੱਗੇ, ਜਿਹੜੀ ਅਗੇਨ ਹੌਟ ਏਅਰ ਹੁੰਦੀ ਹੈ। ਪਰ ਇਸ ਗੱਲ ਨੇ ਮੇਰਾ ਇਹ ਖਦਸ਼ਾ ਜਿਹੜਾ ਅਸੀਂ ਸ਼ੁਰੂ ਦੇ ਵਿੱਚ ਇਹ ਸੀ ਕਿ ਇਸ ਗੱਲ ਦੀ ਪੋਸੀਬਿਲਿਟੀ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿਉਂਕਿ ਪੁਤਿਨ ਨੂੰ ਔਰ ਰਸ਼ੀਅਨ ਜਿਹੜੇ ਨੇ ਔਰ ਪੁਤਿਨ ਖਾਸ ਤੌਰ 'ਤੇ ਬਹੁਤ ਬਦਲਾਖੋਰ ਕਿਸਮ ਦਾ ਆਦਮੀ ਹੈ। ਇਹਨਾਂ ਨੇ ਕ੍ਰੀਮੀਆ 'ਤੇ ਸੈਂਕਸ਼ਨਸ ਲਾਏ, ਉਹਨੇ 90,000 ਫੌਜ ਲਿਆ ਕੇ ਯੂਕਰੇਨ ਬਾਰਡਰ 'ਤੇ ਖੜੀ ਕਰ ਦਿੱਤੀ ਔਰ ਕਿਉਂਕਿ ਬਿਪਨ ਰਾਵਤ ਮੇਨ ਡਿਸੀਜਨ ਮੇਕਰਸ 'ਚੋਂ ਹੈ ਇਸ ਵੇਲੇ, ਅਜੀਤ ਡੋਵਲ ਔਰ ਉਹਦੇ ਨਾਲ, ਔਰ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਪ੍ਰੈਜ਼ੀਡੈਂਟ ਨੂੰ ਸੱਦ ਕੇ ਬੇਇੱਜ਼ਤੀ ਕੀਤੀ ਦਿੱਲੀ 'ਚ, ਉਹਨੂੰ ਜਿਹੜਾ ਉਹ ਬੇਰੰਗ ਵਾਪਸ ਕਰ ਦਿੱਤਾ, ਅਸਲੀ ਡੀਲਸ ਤਾਂ ਕੀਤੀਆਂ ਹੀ ਨਹੀਂ ਹੈ। ਤੇ ਇਹਦਾ ਜਵਾਬ ਉਹਨਾਂ ਨੇ ਦਿੱਤਾ ਹੋ ਸਕਦਾ, ਪਰ ਕਿਉਂਕਿ ਕੋਈ ਇੰਪਾਰਸ਼ਲ ਇਨਕੁਆਰੀ ਨਹੀਂ ਆਣੀ
ਔਰ ਇਸ ਸਾਰੇ ਦਾ ਨਤੀਜਾ ਇਹੀ ਹੈ ਕਿ ਅਦਰ ਦੈਨ ਕਿ ਜਿਹੜੇ ਲੋਕ ਸਮਝਦੇ ਨੇ ਕਿ ਭਾਈ ਬਿਪਨ ਰਾਵਤ ਦਾ ਇਹ ਕੋਈ ਨਾ ਹਾਦਸਾ ਹੈ, ਨਾ ਕੋਈ ਧੁੰਦ ਸੀ, ਨਾ ਕੋਈ ਹੋਰ ਫੇਲਿਓਰ ਸੀ, ਜੀ। ਇਹਦੇ ਪਿੱਛੇ ਸਾਜ਼ਿਸ਼ ਹੈ। ਔਰ ਇਸ ਸਾਰੇ ਤੋਂ ਬਾਅਦ ਮੈਂ ਸਮਝਦਾ ਵੀ ਚਾਈਨਾ ਜਾਂ ਅਮਰੀਕਾ ਵੱਲ ਪੁਆਇੰਟ ਆਊਟ ਕਰਨ ਤੋਂ ਜ਼ਿਆਦਾ ਰੂਸ ਵੱਲ ਉਂਗਲ ਜਾਣੀ ਚਾਹੀਦੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।